ਸੋ ਜਦੋਂ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਹਾਂ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ। ਮੇਰੇ ਨਾਲ ਮੌਜੂਦ ਨੇ ਇਸ ਟਾਈਮ ਪ੍ਰੋਫੈਸਰ ਬਲਜਿੰਦਰ ਸਿੰਘ ਜਿਹੜੇ ਇੰਡੀਆ ਤੋਂ ਆਏ ਹੋਏ ਆ ਅੰਮ੍ਰਿਤਸਰ ਤੋਂ। ਔਰ ਅੱਜ ਕੱਲ੍ਹ ਕਰਤਾਰਪੁਰ ਸਾਹਿਬ ਜਿਹੜੀਆਂ ਤਕਰੀਬਾਤ ਹੋ ਰਹੀਆਂ ਵਾ, ਜਿਹੜੀ ਓਪਨਿੰਗ ਸੈਰੇਮਨੀ ਹੋਣੀ ਆ ਉਹਦੇ ਲਈ ਵੀ ਆ ਰਿਹਾ ਖਾਸ ਤੌਰ ਤੇ। ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਪਹਿਲੇ ਤਾਂ ਅਸੀਂ ਇਹ ਇਹਨਾਂ ਕੋਲੋਂ ਪੁੱਛਾਂਗੇ ਕਿ ਜਿਹੜਾ ਕਰਤਾਰਪੁਰ ਸਾਹਿਬ ਗੁਰਦੁਆਰਾ ਬਣਿਆ ਉਹਦੇ ਬਾਰੇ 'ਚ ਇਹਨਾਂ ਦੇ ਕੀ ਖਿਆਲਾਤ, ਔਰ ਕਿਉਂਕਿ ਦੁਨੀਆ ਦੇ ਵਿੱਚ ਵੀ ਇਹਨਾਂ ਨੇ ਬਹੁਤ ਸਾਰੇ ਗੁਰਦੁਆਰੇ ਦੇਖੇ ਆ, ਇਸ ਗੁਰਦੁਆਰੇ ਦੇ ਵਿੱਚ ਤੇ ਦੁਨੀਆ ਦੇ ਵਿੱਚ ਜਿਹੜੇ ਗੁਰਦੁਆਰੇ ਬਣੇ ਉਹਨਾਂ 'ਚ ਕੀ ਡਿਫਰੈਂਸ ਹੈ ਜੀ ਸਰਦਾਰ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਨੇ ਬਾਪੂ ਗੁਰਚਰਨ ਸਿੰਘ ਜੀ, ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਦੇ ਧਰਮਪਿਤਾ, ਤੇ ਅਸੀਂ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਵਿਖੇ ਸੰਗਤੀ ਰੂਪ ਦੇ ਵਿੱਚ ਦਰਸ਼ਨ ਕਰਕੇ ਆਏ ਹਾਂ। ਯਕੀਨ ਮੰਨਣਾ ਕਿ ਪਿਛਲੇ 1 ਸਾਲ ਤੋਂ ਲਗਭਗ 11 ਮਹੀਨੇ 12 ਮਹੀਨੇ ਤੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲਬਾਤ ਅਖਬਾਰਾਂ ਦੇ ਵਿੱਚ ਮੀਡੀਆ ਦੇ ਰਾਹੀਂ ਸਾਨੂੰ ਪਤਾ ਲੱਗਦੀਆਂ ਰਹੀਆਂ ਨੇ। ਲੇਕਿਨ ਜਿਸ ਵੇਲੇ ਅਸੀਂ ਇੱਥੇ ਆ ਕੇ ਵੇਖਿਆ ਕਿ 11-12 ਮਹੀਨਿਆਂ ਦੇ ਵਿਚਕਾਰ ਇਸ ਥੋੜ੍ਹੇ ਜਿਹੇ ਸਮੇਂ ਦੇ ਦਰਮਿਆਨ ਇਤਨੇ ਵਿਸ਼ਾਲ ਪੱਧਰ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਨਵੀਂ ਉਸਾਰੀ ਕੀਤੀ ਗਈ ਹੈ, ਇਹ ਦੇਖਣ ਕੇ ਸਾਨੂੰ ਲੱਗਿਆ ਕਿ ਸ਼ਾਇਦ ਇੱਕ ਆਪਣੇ ਆਪ ਦੇ ਵਿੱਚ ਇੱਕ ਅਜੂਬਾ ਬਣ ਗਿਆ ਹੈ। ਹੋਰ ਜਿਸ ਇਮਾਨਦਾਰੀ ਦੇ ਨਾਲ ਤੇ ਸ਼ਰਧਾ ਦੇ ਨਾਲ, ਸਤਿਕਾਰ ਦੇ ਨਾਲ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਨੂੰ ਸਮਰਪਿਤ ਇਤਨਾ ਵਿਸ਼ਾਲ ਪੱਧਰ ਦੇ ਉੱਤੇ ਗੁਰਦੁਆਰਾ ਸਾਹਿਬ ਨੂੰ ਨਵੀਂ ਇੱਕ ਦਿੱਖ ਦਿੱਤੀ ਗਈ ਹੈ, ਉਹ ਦੇਖ ਕੇ ਇੱਦਾਂ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਪਾਕਿਸਤਾਨ ਦੇ ਜਿਹੜੇ ਵਜ਼ੀਰੇ ਆਜ਼ਮ ਇਮਰਾਨ ਖਾਨ ਨੇ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਇੱਕ ਅਲੌਕਿਕ ਤੇ ਰਹਿਬਰ ਦੀ ਸੇਵਾ ਇਹ ਜਿਹੜੀ ਲਿੱਤੀ ਹੈ। ਹੋਰ ਇੱਥੇ ਵਿਸ਼ੇਸ਼ ਗੱਲ ਸਾਨੂੰ ਵੇਖਣ 'ਚ ਇਹ ਮਿਲੀ ਹੈ ਕਿ ਜਿਹੜਾ ਸਿੱਖ ਆਰਕੀਟੈਕਚਰ ਹੈ, ਉਹ ਸਿੱਖ ਆਰਕੀਟੈਕਚਰ ਨੂੰ ਬਰਾਬਰ ਉਹਨੂੰ ਮੇਨਟੇਨ ਕੀਤਾ ਗਿਆ। ਇੱਥੇ ਉਹ ਸਿੱਖ ਆਰਕੀਟੈਕਚਰ ਦੀ ਪੂਰੀ ਦਿੱਖ ਨਜ਼ਰ ਆ ਰਹੀ ਹੈ। ਇਸ ਦੇ ਨਾਲ ਕਿ ਜਿਹੜਾ ਕਰਤਾਰਪੁਰ ਸਾਹਿਬ ਦਾ ਪੁਰਾਣਾ ਇਤਿਹਾਸਿਕ ਗੁਰਦੁਆਰਾ ਹੈ, ਉਸ ਗੁਰਦੁਆਰੇ ਨੂੰ ਬਿਲਕੁਲ ਵੀ ਕਿਸੇ ਕਿਸਮ ਦੀ ਉਹਦੇ ਵਿੱਚ ਕੋਈ ਤਬਦੀਲੀ ਜਾਂ ਛੇੜਖਾਨੀ ਨਹੀਂ ਕੀਤੀ ਗਈ। ਇਤਿਹਾਸ ਨੂੰ ਬਰਕਰਾਰ ਰੱਖਿਆ ਗਿਆ, ਇਤਿਹਾਸ ਨੂੰ ਐਜ਼ ਇਟ ਇਜ਼ ਮੇਨਟੇਨ ਕੀਤਾ ਗਿਆ। ਜਿਹੜੀਆਂ ਪੁਰਾਣੀਆਂ ਉੱਥੇ ਲੋਕਾਂ ਨੇ ਸੇਵਾ ਕਰਾ ਕਰਕੇ ਸਿੱਲਾਂ ਲਾਈਆਂ ਹੋਈਆਂ ਨੇ, ਕਿਸੇ ਨੇ 21 ਰੁਪਏ ਦਿੱਤੇ ਨੇ, ਕਿਸੇ ਨੇ 31 ਰੁਪਏ ਦਿੱਤੇ ਨੇ 1929 ਦੇ ਵਿੱਚ, 1930 ਦੇ ਵਿੱਚ, 1934 ਦੇ ਵਿੱਚ, ਉਹ ਪਾਕਿਸਤਾਨ ਦੀ ਸਰਕਾਰ ਨੇ ਉਹਨੂੰ ਬਿਲਕੁਲ ਨਹੀਂ ਛੇੜਿਆ। ਉਹ ਐਜ਼ ਇਟ ਇਜ਼ ਮੇਨਟੇਨਡ ਹੈਗੀਆਂ ਨੇ। ਉਹ ਜੋ ਕੁਆਲਿਟੀ ਵਰਕ ਹੈ ਉਹ ਬਹੁਤ ਵਧੀਆ ਹੈ। ਉਹ ਸਭ ਤੋਂ ਵਧੀਆ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਹਾਂ ਸਾਰੇ ਸੰਸਾਰ ਦੇ ਸਿੱਖਾਂ ਨੂੰ ਕਿ ਇੱਥੇ ਆ ਕਰਕੇ ਜਿਸ ਤੁਸੀਂ ਦੇਖੋਗੇ ਤੁਹਾਨੂੰ ਲੱਗੇਗਾ ਇੱਕ ਰੂਹਾਨੀਅਤ ਦਾ ਮਾਹੌਲ ਹੈ, ਰੂਹਾਨੀਅਤ ਦਾ ਐਟਮੋਸਫੀਅਰ ਹੈ। ਵਾਕਈ ਦੇ ਵਿੱਚ ਇਹ ਕਰਤਾਰਪੁਰ ਦਾ ਲਾਂਘਾ ਜਿਹੜਾ ਹੈ ਇਹ ਨਾ ਤੇ ਕੇਵਲ ਦੋ ਦੇਸ਼ਾਂ ਨੂੰ ਆਪਸ ਵਿੱਚ ਨੇੜਤਾ ਪੈਦਾ ਕਰੇਗਾ, ਬਲਕਿ ਇਹ ਵਿਸ਼ੇਸ਼ ਤੌਰ ਤੇ ਸਿੱਖ ਅਤੇ ਮੁਸਲਿਮ ਭਾਈਚਾਰੇ ਦੀ ਜੋ ਸਾਂਝ ਹੈ, ਇਤਿਹਾਸਿਕ ਸਾਂਝ ਬਾਬਾ ਗੁਰੂ ਨਾਨਕ ਦੇ ਵੇਲੇ ਤੋਂ ਚਲੀ ਆ ਰਹੀ ਹੈ, ਉਸ ਸਾਂਝ ਨੂੰ ਇਹ ਕਰਤਾਰਪੁਰ ਦਾ ਲਾਂਘਾ ਹੋਰ ਜ਼ਿਆਦਾ ਮਜ਼ਬੂਤ ਕਰੇਗਾ। ਤੇ ਜਿਹੜਾ ਪੈਗਾਮ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤਾ ਹੈ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ। ਇਹ ਪੈਗਾਮ ਜੋ ਇਮਰਾਨ ਖਾਨ ਉਹਨਾਂ ਦੀ ਪੂਰੀ ਟੀਮ, ਪਾਕਿਸਤਾਨ ਦਾ ਸਾਰਾ ਆਵਾਮ ਇਸ ਵਾਸਤੇ ਵਧਾਈ ਦਾ ਪਾਤਰ ਹੈ। ਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਕਿ ਵੱਖ-ਵੱਖ ਮੀਡੀਆ ਦੇ ਵਿੱਚ ਇਹ ਬੇਲੋੜਾ ਵਿਵਾਦ ਜਿਹੜਾ ਹੈ ਪੈਦਾ ਕੀਤਾ ਜਾ ਰਿਹਾ ਹੈ ਕਿ $20 ਕਿਉਂ ਲਿੱਤੇ ਜਾ ਰਹੇ ਨੇ। ਇਮਰਾਨ ਖਾਨ ਨੇ, ਪਾਕਿਸਤਾਨ ਸਰਕਾਰ ਨੇ $20 ਦੀ ਜਿਹੜੀ ਵੀਜ਼ਾ ਫੀਸ ਹੈ ਇਹ ਕਿਉਂ ਲਗਾਈ ਹੈ? ਇਹ ਨਹੀਂ ਹੋਣੀ ਚਾਹੀਦੀ, ਇਹ ਫ੍ਰੀ ਹੋਣਾ ਚਾਹੀਦਾ ਹੈ। ਮੈਂ ਜਿਸਲੇ ਕਰਤਾਰਪੁਰ ਸਾਹਿਬ ਦਾ ਸਾਰਾ ਕੁਝ ਵੇਖ ਕੇ ਆਇਆ ਤੇ ਪੂਰੇ ਸਿੱਖ ਜਗਤ ਨੂੰ ਮੈਂ ਗੱਲ ਕਹਿਣਾ ਚਾਹੁੰਦਾ ਕਿ $20 ਤਾਂ ਕੋਈ ਚੀਜ਼ ਨਹੀਂ ਹੈਗਾ, ਕੋਈ ਰਕਮ ਹੀ ਨਹੀਂ ਹੈਗੀ। ਸਿੱਖ ਜਿਹੜਾ ਹੈ ਆਪਣੇ ਗੁਰਧਾਮਾਂ ਤੋਂ,
ਆਪਣੇ ਗੁਰੂ ਦੇ ਦਰਸ਼ਨ ਤੋਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦਾ ਹੈ। $20 ਜਿਹੜਾ ਹੈ ਸਾਡੇ ਵਾਸਤੇ ਕੋਈ ਰਕਮ ਨਹੀਂ ਹੈਗੀ। ਜਿਸ ਹਿਸਾਬ ਦੇ ਨਾਲ ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਨੂੰ ਅਤੇ ਉਹਦੀ ਸਰਾਊਂਡਿੰਗਸ ਨੂੰ ਜਿਸ ਹਿਸਾਬ ਦੇ ਨਾਲ ਇਹ ਤਿਆਰ ਕੀਤਾ ਗਿਆ ਹੈ, ਇੱਥੇ $20 ਜਿਹੜਾ ਕੀ ਹੈ, ਮੈਂ ਸੋਚਦਾ ਕਿ ਸਿੱਖ ਦੀ ਜਾਨ ਵੀ ਚਲੇ ਜਾਏ ਉਹ ਵੀ ਬਹੁਤ ਥੋੜੀ ਹੈਗੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਸਰਦਾਰ ਜੀ, ਤੁਸੀਂ ਜੁੜੇ ਹੋਏ ਹੋ ਹਰਮਿੰਦਰ ਸਾਹਿਬ ਦੇ ਨਾਲ, ਗੋਲਡਨ ਟੈਂਪਲ ਦੇ ਨਾਲ, ਤੇ ਤੁਸੀਂ ਵੀ ਆਏ ਹੋ, ਤੁਸੀਂ ਇੱਥੇ ਦੇਖਿਆ, ਤੁਹਾਨੂੰ ਕਿਹਦਾ ਲੱਗਿਆ ਇਹ ਗੁਰਦੁਆਰਾ ਜਿਹੜਾ ਕਰਤਾਰਪੁਰ ਸਾਹਿਬ ਵਾਲਾ ਤਿਆਰ ਹੋਇਆ? ਦੇਖੋ, ਗੁਰੂ ਨਾਨਕ ਸਾਹਿਬ ਜੀ ਦਾ ਜੋ ਸਿਧਾਂਤ ਹੈ, ਸਭੇ ਸਾਂਝੀਵਾਲ ਸਦਾਇਨ ਕੋਈ ਨਾ ਦਿਸੈ ਬਾਹਰ ਆ ਜੀਓ, ਜੋ ਪਾਕਿਸਤਾਨ ਗੌਰਮੈਂਟ ਨੇ ਖਾਸ ਕਰਕੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਜੀ ਨੇ ਇਹ ਕਾਰਜ ਕੀਤਾ, ਗੁਰੂ ਸਾਹਿਬ ਦੀ ਕਿਰਪਾ ਨਾਲ ਹੋਇਆ, ਇਹ ਇੱਕ ਕਾਬਲੇ ਤਾਰੀਫ ਹੈ। ਮੈਂ ਕਹਿੰਦਾ ਜੋ ਅੱਜ ਘਟੀਆ ਸੋਚ ਵਾਲੇ, ਕਈ ਨੈਗੇਟਿਵ ਸੋਚ ਵਾਲੇ, ਉਹ ਇਸ ਨੂੰ ਦੂਜੇ ਤਰ੍ਹਾਂ ਪ੍ਰਚਾਰ ਰਹੇ ਹਨ, ਉਹਨਾਂ ਨੂੰ ਇਸ ਗੱਲ ਤੋਂ ਸਬਕ ਸਿੱਖਣਾ ਚਾਹੀਦਾ। ਜੋ ਦੋਵੇਂ ਫਿਰਕਿਆਂ ਦੀ ਨੇੜਤਾ ਬਣੀ ਹੈ, ਮੈਂ ਕਹਿੰਦਾ ਭਵਿੱਖ 'ਚ ਖਾਸ ਕਰਕੇ ਸਿੱਖਾਂ ਨੂੰ ਜੋ ਇਸ ਸਰਕਾਰ ਨੇ ਕਰਿਆ, ਇਹਦਾ ਅਹਿਸਾਨ ਨਹੀਂ ਭੁੱਲਣਾ ਚਾਹੀਦਾ। ਇਮਰਾਨ ਖਾਨ ਜੀ ਇਸ ਵਾਸਤੇ ਵਧਾਈ ਦੇ ਪਾਤਰ ਹੈ। ਮੈਂ ਜਿੱਥੇ ਆਪਣੇ ਵੱਲੋਂ, ਉੱਥੇ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਜਿਨ੍ਹਾਂ ਨੂੰ 8 ਲੱਖ ਦੀ ਗਿਣਤੀ ਨੇ ਜਥੇਦਾਰ ਥਾਪਿਆ ਸੀ, ਜੋ ਅੱਜ ਤਿਹਾੜ ਜੇਲ੍ਹ ਵਿੱਚ ਬੰਦ ਹਨ, ਉਹਨਾਂ ਨੂੰ ਲਾਈਫ ਸੈਂਟੈਂਸ ਹੈ, ਉਹਨਾਂ ਵੱਲੋਂ ਵੀ ਪੂਰੀ ਪਾਕਿਸਤਾਨ ਦੀ ਸਰਕਾਰ ਨੂੰ, ਇਮਰਾਨ ਖਾਨ ਜੀ ਨੂੰ, ਪੂਰੀ ਆਵਾਮ ਨੂੰ ਉਹਨਾਂ ਵੱਲੋਂ ਲੱਖ ਲੱਖ ਵਧਾਈ। ਗੁਰੂ ਨਾਨਕ ਦੇਵ ਜੀ ਦੇ 550ਵਾਂ ਸਾਲਾ ਪ੍ਰਕਾਸ਼ ਦਿਹਾੜੇ ਤੇ ਬਹੁਤ ਬਹੁਤ ਵਧਾਈ। ਹਾਂਜੀ, ਤੁਸੀਂ ਦੇਖਿਆ ਸਾਡੇ ਨਾਲ ਦੋ ਵੱਡੇ ਸਿੱਖ ਜਿਹੜੇ ਸੀਗੇ ਸਰਦਾਰ ਮੌਜੂਦ ਸੀ, ਉਹਨਾਂ ਨੇ ਦੱਸਿਆ ਕਿ ਜਿਹੜਾ ਇੱਕ ਗੁਰਦੁਆਰਾ ਤਿਆਰ ਹੋਇਆ ਕਰਤਾਰਪੁਰ ਸਾਹਿਬ ਦਾ, ਇਵੇਂ ਦਾ ਗੁਰਦੁਆਰਾ ਕਿਸੇ ਹੋਰ ਪਾਸੇ ਨਹੀਂ ਹੈ। ਔਰ ਜਿੱਡਾ ਖੂਬਸੂਰਤ ਔਰ ਜਿਸ ਲੈਵਲ ਤੇ ਬਣਾਇਆ ਗਿਆ, ਔਰ ਜਿੱਦਾਂ ਪੁਰਾਣੇ ਨੂੰ ਵੀ ਸੇਵਾ ਸਾਂਭ ਕਰਕੇ, ਔਰ ਜਿੱਦਾਂ ਇਹਨਾਂ ਦੀ ਤਾਰੀਖ ਦੇ ਮੁਤਾਬਕ ਬਣਾਇਆ ਗਿਆ ਪੁਰਾਣੇ ਸਟਾਈਲ 'ਚ, ਐਵੇਂ ਦਾ ਗੁਰਦੁਆਰਾ ਦੁਨੀਆ 'ਚ ਕਿਤੇ ਨਹੀਂ ਹੈਗਾ। ਔਰ ਇਹ ਇਹੀ ਕਹਿ ਰਹੇ ਆ ਕਿ ਦੁਨੀਆ 'ਚ ਸਾਰੇ ਸਿੱਖ ਆਉਣ, ਆ ਕੇ ਦੇਖਣ, ਤੇ ਉਹਨਾਂ ਦੇਖਣਗੇ ਤੇ ਫਿਰ ਹੀ ਪਤਾ ਲੱਗੇਗਾ ਕਿ ਇਹ ਕਿਸ ਲੈਵਲ ਦਾ ਗੁਰਦੁਆਰਾ ਬਣਾਇਆ ਗਿਆ।